परम सत्कारयोग गुरु रूप खालसा जी, वाहिगुरू जी का खालसा वाहिगुरू जी की फतेह। बड़ा सुभागा भरिया दिहाड़ा है जिथे कलगीधर पातशाह ने 1699 ਦੇ ਵਿੱਚ खालसा पंथ की साजना की। ਆਪਾਂ ਸਾਰਿਆਂ ਨੂੰ पता कि इस नगर कीर्तन इस परेड की अहमियत की आ, जिस स्पिरिट ਦੇ ਵਿੱਚੋਂ ਇਹ निकली है, जिस आइडियोलॉजी ਨੂੰ ਇਹਨੇ धारण किया होया, ਇਹ एक विशेष नगर कीर्तन है। मैं समझदा सारी दुनिया का ਜਿਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਦੁਨੀਆ ਦੇ ਦੋ ਵੱਡੇ ਭਗਿਆੜ ਧਰਮਾਂ ਦੇ ਵਿਚਾਲੇ ਇੱਕ ਲਾਈਨ ਖਿੱਚ ਕੇ ਇੱਕ ਐਸਾ ਧਰਮ ਖੜਾ ਕੀਤਾ, ਕੱਲਾ ਧਰਮ ਨਹੀਂ, ਇੱਕ ਕੌਮ ਵੀ ਪੈਦਾ ਕੀਤੀ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਿਨ੍ਹਾਂ ਭਗਤਾਂ ਨੂੰ ਸ਼ੂਦਰ ਦਾ ਨਾਂ ਦਿੱਤਾ ਗਿਆ, ਮਨੂ ਸਿਮਰਤੀ ਨੇ, ਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੂੰ ਜਗ੍ਹਾ ਦਿੱਤੀ। ਤੇ ਕਲਗੀਧਰ ਪਾਤਸ਼ਾਹ ਨੇ 1699 ਦੇ ਵਿੱਚ ਜਿਹੜੀ ਅਨਟੱਚੇਬਲ ਸ਼ੂਦਰਾਂ ਦੀ ਗੱਲ ਹੋਈ ਆ, ਅਸੀਂ ਸਾਰੇ ਹੀ ਸ਼ੂਦਰਾਂ ਦੀ ਲਾਈਨ ਦੇ ਵਿੱਚ ਸੀ ਮਨੂ ਸਿਮਰਤੀ ਦੇ ਮੁਤਾਬਕ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪ੍ਰੈਕਟੀਕਲ ਕਰਕੇ ਖੰਡੇ ਦੀ ਪੌਲ ਦੇ ਕੇ ਜਿਹੜਾ ਸਾਨੂੰ ਇਸ ਜਾਤ ਪਾਤ ਦੇ ਕੋਡ ਨੂੰ ਵਢਿਆ। ਭਾਵੇਂ ਉਦੋਂ ਪਹਾੜੀ ਰਾਜਿਆਂ ਨੇ ਕਿਹਾ ਸੀ ਕਿ ਸਾਨੂੰ ਵੱਖਰਾ ਜਿਹੜਾ ਵਾਟਾ ਅੰਮ੍ਰਿਤ ਦਾ ਤਿਆਰ ਕਰ ਦਿੱਤਾ ਜਾਵੇ ਤੇ ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਹਾਂ, ਤੇ ਕਲਗੀਧਰ ਪਾਤਸ਼ਾਹ ਨੇ ਇਸ ਤਰ੍ਹਾਂ ਨਹੀਂ ਸੀ ਹੋਣ ਦਿੱਤਾ। ਜਿੱਥੋਂ ਤੱਕ ਅੱਜ ਗੱਲ ਸਾਡੀ ਕੌਮੀਅਤ ਦੀ ਖੜੀ ਆ, ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਸਾਵਰਨ ਧਰਮ ਦੀ ਖੜੀ ਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਖਾਲਸੇ ਦੀ ਖੜੀ ਆ। ਕਿਉਂਕਿ ਮੈਂ ਸੀਮਤ ਗੱਲ ਕਰਨੀ ਚਾਹੁੰਦਾ, ਆਪਣੀ ਗੱਲ ਅੱਜ ਕੌਮੀਅਤ ਦੀ ਤੇ ਪੰਜਾਬ ਦੀ ਖੜੀ ਆ। ਇਹਨੂੰ ਜਿੱਤਣਾ ਆਪਾਂ ਕਿੱਦਾਂ? ਅਸੀਂ ਆਪਣੀ ਕੌਮ ਲਾ ਲਾ ਕੇ ਮੋਰਚੇ ਪ੍ਰੋਟੈਸਟ ਕਰ ਕਰਕੇ ਅਸੀਂ ਹੁਣ ਇਹ ਕੌਮ ਨੂੰ ਥਕਾਉਣਾ ਨਹੀਂ। ਹੁਣ ਆਪਾਂ ਇੱਕ ਮੋਰਚਾ ਲਾਈਏ ਪੰਜਾਬ ਦੀ ਆਜ਼ਾਦੀ ਦੇ ਲਈ, ਚਾਹੇ ਕੋਈ ਇਲੈਕਸ਼ਨ ਪ੍ਰੋਸੈਸ 'ਚ ਆ, ਚਾਹੇ ਕੋਈ ਸਿੱਧੀ ਲੜਾਈ ਲੜਦਾ, ਚਾਹੇ ਕੋਈ ਰੈਫਰੈਂਡਮ ਨਾਲ ਲੜਾਈ ਲੜਦਾ। ਸਾਨੂੰ ਸਾਰੀਆਂ ਲੜਾਈਆਂ ਦੀ ਲੋੜ ਆ ਪੰਜਾਬ ਦੀ ਧਰਤੀ ਦੇ ਵਿੱਚ। ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸਨ ਬਤੌਰ, ਅਸੀਂ ਸਟੇਟ ਡਿਪਾਰਟਮੈਂਟ ਦੇ ਕੋਲ ਗਏ। ਸਰਦਾਰ ਜਸਪ੍ਰੀਤ ਸਿੰਘ ਹੁਣੀ ਇੱਥੇ ਮੇਰੇ ਮਗਰ ਖੜੇ ਨੇ, ਗਵਾਹ ਨੇ ਮੌਕੇ ਦੇ। ਤੇ ਸਟੇਟ ਡਿਪਾਰਟਮੈਂਟ ਨੇ ਕਿਹਾ ਸੀ ਕਿ ਮਿਸਟਰ ਮਾਨ, ਤੇਰੀ ਜਿਹੜੀ ਹੋਮ ਮਿਨਿਸਟਰੀ ਆ ਉਹਦਾ ਸਾਨੂੰ ਕਹਿਣਾ ਆ ਕਿ ਅਸੀਂ ਤੈਨੂੰ ਸਮਾਂ ਨਾ ਦਈਏ, ਪਰ ਤੂੰ ਇਲੈਕਟਡ ਅਫੀਸ਼ੀਅਲ ਹੈ ਤੇ ਅਸੀਂ ਤੈਨੂੰ ਇਹ ਸਮਾਂ ਜ਼ਰੂਰ ਦੇਵਾਂਗੇ, ਤੂੰ ਆਪਣੀ ਗੱਲ ਕਰ। ਉਸ ਵੇਲੇ ਸਾਧ ਸੰਗਤ ਜੀ, ਕੈਲੀਫੋਰਨੀਆ ਦੇ ਵਿੱਚ ਇੱਕ ਡਾਕੂਮੈਂਟਰੀ ਟੈਰੋਰਿਜ਼ਮ ਦੇ ਉੱਤੇ ਤਿਆਰ ਕੀਤੀ ਸੀ ਅਮਰੀਕਾ ਦੀ ਸਟੇਟ ਡਿਪਾਰਟਮੈਂਟ ਨੇ, ਜਿਹਦੇ ਵਿੱਚ ਸਿੱਖਾਂ ਨੂੰ ਪਾਇਆ ਗਿਆ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਗਰ ਤੁਸੀਂ ਇਹ ਡਾਕੂਮੈਂਟਰੀ ਵਿਖਾਓਗੇ ਤਾਂ ਸਾਡੇ ਉੱਤੇ ਨਸਲੀ ਹਮਲੇ ਵਧਣਗੇ। ਨਾਲ ਉਹਨਾਂ ਨੇ 3 ਹਿੰਦੂਆਂ ਦੀਆਂ, ਹਿੰਦੂਤਵ ਦੀਆਂ ਜਥੇਬੰਦੀਆਂ ਦੇ ਨਾਂ ਦਿੱਤੇ ਵੀ ਇਹਨਾਂ ਦੇ ਉੱਤੇ ਵੀ ਬੈਨ ਲਾਓ ਜੇ ਤੁਸੀਂ ਸਾਡੇ ਸਿੱਖਾਂ ਤੇ ਲਾਏ ਆ। ਸਾਧ ਸੰਗਤ ਜੀ, ਮਹੀਨੇ ਦੇ ਵਿੱਚ ਉਹਨਾਂ ਆਰਗੇਨਾਈਜੇਸ਼ਨਾਂ ਦੇ ਉੱਤੇ ਵੀ ਬੈਨ ਲੱਗਾ। ਸਾਨੂੰ ਕਿਸੇ ਤਰ੍ਹਾਂ ਦੀ ਆਪਰਚੁਨਿਟੀ ਨਹੀਂ ਗਵਾਉਣੀ ਚਾਹੀਦੀ। ਜਿਹੜੇ ਵੀਰ ਵੋਟ ਬੈਂਕ ਦੇ ਵਿੱਚ ਨਹੀਂ ਰੱਖਦੇ ਆਪਣਾ ਵਿਸ਼ਵਾਸ, ਫਿਰ ਅਸੀਂ ਐਸਜੀਪੀਸੀ ਦੇ ਵਿੱਚ ਰੱਖਦੇ ਆ ਨਾ। ਸਾਨੂੰ ਐਸਜੀਪੀਸੀ ਤੋਂ ਪਛਾਣਨਾ ਚਾਹੀਦਾ। ਸਾਨੂੰ ਜਿਹੜੇ ਵੀ ਆਪਰਚੁਨਿਟੀ ਆ ਉਹ ਨਹੀਂ ਛੱਡਣੀ ਚਾਹੀਦੀ। ਆਪਾਂ ਆਪਣੀ ਕੌਮੀਅਤ ਵੱਲ ਵਧੀਏ, ਆਪਾਂ ਆਪਣੇ ਸਿਧਾਂਤਾਂ ਵੱਲ ਵਧੀਏ, ਕਿਉਂਕਿ 3 ਨਿਊਕਲੀਅਰ ਮੁਲਕਾਂ ਦੇ ਵਿਚਾਲੇ ਸਾਡੀ ਸਭਿਅਤ ਫਸੀ ਹੋਈ ਆ। ਅਗਰ ਕਦੇ ਵੀ ਇਹਨਾਂ ਦੀ ਜੰਗ ਹੋ ਗਈ ਤੇ ਅਸੀਂ ਹਮੇਸ਼ਾ ਵਾਸਤੇ ਖਤਮ ਹੋ ਜਾਾਂਗੇ। ਸੋ ਮੇਰਾ ਸਮਾਂ ਵੀ ਸਮਾਪਤ ਹੋ ਗਿਆ ਨਾ। ਹਾਂ, ਮੈਂ ਨਾਲ ਬੇਨਤੀ ਕਰਨੀ ਚਾਹੁੰਦਾ, ਸਰਦਾਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਬਹੁਤ ਵੱਡੇ ਖਾਲਿਸਤਾਨੀ ਸਾਡੇ ਲੀਡਰ ਹੋਏ ਨੇ ਕੈਨੇਡਾ 'ਚ, ਅਕਾਲੀ ਦਲ ਅੰਮ੍ਰਿਤਸਰ ਦੇ, ਉਹਨਾਂ ਦੇ ਦੋਵੇਂ ਜੰਗ ਨੌਜਵਾਨ ਬੱਚੇ ਵੀ ਇੱਥੇ ਆਏ ਹੋਏ ਨੇ, ਹਰਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ। ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ। ਹੰਸਰਾ ਸਾਹਿਬ ਨੇ 40 ਸਾਲ ਬੇਨਤੜਕ ਹੋ ਕੇ ਜਿਹੜੇ ਕਿ ਉਹ ਬੇਵਕਤ ਉਹਨਾਂ ਦਾ ਕਾਲ ਚਲਾਣਾ ਹੋ ਗਿਆ ਸੀ। ਉਹਨਾਂ ਦੇ ਦੋਨੇ ਬੱਚੇ ਆਏ, ਅਸੀਂ ਉਹਨਾਂ ਦਾ ਵੈਲਕਮ ਵੀ ਕਰਦੇ ਆ। ਸਾਹ ਹਿੰਮਤ ਸਿੰਘ ਹੋਣੀ ਮੇਰੇ ਕੋਲ ਕੋਈ ਫਲੈਗ ਵੀ ਤਿਆਰ ਕੀਤਾ, ਉਹਨਾਂ ਦਾ ਸਨਮਾਨ ਵੀ ਅਸੀਂ ਕਰਨਾ। ਸਾਰੀ ਸਾਧ ਸੰਗਤ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਫਤਿਹ ਵੀ ਅਰਜ਼ ਕਰਦਾ। ਤੇ ਆਪਾਂ ਜਿਸ ਮਿਸ਼ਨ ਵਾਸਤੇ ਇਹ ਨਗਰ ਕੀਰਤਨ ਨਿਕਲਿਆ, ਜਿਸ ਕੌਮੀਅਤ ਵਾਸਤੇ, ਤੇ ਆਪਾਂ ਉਹਦੇ ਵੀ 5 ਨਾਅਰੇ ਬੁਲੰਦ ਕਰਨੇ ਆ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।